ਸਾਨੂੰ ਇੱਕ ਜਗ੍ਹਾ ਦੇ ਦਿਓ ਨਾ। ਤੁਸੀਂ ਇਹਦਾ ਸਾਡੇ ਮਗਰ ਪਏ ਹੋਏ ਹੋ ਜਿਵੇਂ ਅਸੀਂ ਕ੍ਰਿਮੀਨਲ ਹੁੰਨੇ ਆ। ਕੀ ਮਤਲਬ ਹੈ ਤੁਹਾਡਾ? ਤੁਸੀਂ ਇੱਕ ਸਾਨੂੰ ਜਗ੍ਹਾ ਦਿਓ ਨਾ, ਵੀ ਇੱਕ ਜਗ੍ਹਾ ਖੜੇ ਰਹੋ। ਪਹਿਲੇ ਤੁਸੀਂ ਉਸ ਸਾਈਡ ਤੇ ਧੱਕੇ ਦਿੱਤੇ, ਫਿਰ ਤੁਸੀਂ ਰੋਡ ਤੋਂ ਕਿ ਉੱਥੇ ਬੈਠ ਜਾ ਪਾਰਕ 'ਚ। ਹੁਣ ਪਾਰਕ 'ਚ ਬੈਠੇ ਤੁਸੀਂ ਡੰਡੇ ਲੈ ਕੇ ਇੱਥੇ ਸਾਡੇ ਮਗਰ ਪਏ ਹੋਏ ਹੋ। ਵਜਾ ਅਸੀਂ ਕੁਛ ਕੀਤਾ? ਚੁੱਪ ਚਪੀਤੇ ਖੜੇ ਆ। ਇਹਦੇ ਤਾਰ 144 ਲੱਗੀ ਹੈ। ਤੁਸੀਂ ਏਦਾਂ ਇਸੇ ਤਰੀਕੇ ਨਾਲ ਡੰਡੇ ਲੈ ਕੇ ਸਾਡੇ ਮਗਰ ਦੇਖੋ ਕਿੱਦਾਂ ਪਏ ਨੇ। ਯੂਨੀਵਰਸਿਟੀ ਇਹਨਾਂ ਦੀ ਹੈ, ਸਾਡੇ ਪਿਓ ਦਾਦਿਆਂ ਦੀ ਬਣੀ ਹੋਈ ਹੈ। ਇਸ ਅਸੀਂ ਆਪਦੇ ਹੱਕ ਦੇ ਲਈ ਪ੍ਰੋਟੈਸਟ ਕਰਨ ਆਏ ਆ। ਅਸੀਂ ਕਿਹੜਾ ਇੱਥੇ ਹਥਿਆਰ ਚੱਕੀ ਫਿਰਦੇ ਆ। ਚਿੱਟੇ ਵਾਲਿਆਂ ਨੂੰ ਇਹ ਰੋਕ ਨਹੀਂ ਸਕਦੇ। ਹਥਿਆਰ ਜਦੋਂ ਪਹਿਲਗਾਮਾਂ ਵਿੱਚ ਹਥਿਆਰ ਲੈ ਕੇ ਜਾਂਦੇ ਆ ਉੱਥੇ ਤਾਂ ਇਹਨਾਂ ਤੋਂ ਰੋਕਿਆ ਨਹੀਂ ਜਾਂਦਾ। ਜਦੋਂ ਪਿੰਡਾਂ ਦੇ ਵਿੱਚ ਆ ਕੇ ਉਹ ਗੈਂਗਸਟਰ ਗੋਲੀਆਂ ਮਾਰ ਜਾਂਦੇ ਆ ਉਹ ਨਹੀਂ ਇਹਨਾਂ ਤੋਂ ਰੋਕੇ ਜਾਂਦੇ। ਆ ਆਮ ਜਨਤਾ ਨੂੰ ਇਹ ਪਰੇਸ਼ਾਨ ਕਰਦੇ ਆ। ਆ ਚੱਕ ਦੇਖੋ ਬੱਸਾਂ 'ਚ ਬਿਠਾਈ ਜਾਂਦੇ ਲੋਕਾਂ ਨੂੰ। ਹਾਂ ਮੈਂ ਮੇਰੇ ਕੋਲ ਆਈਡੀ ਕਾਰਡ ਹੈਗਾ ਸਰ। ਮੈਂ ਇੱਥੇ ਐਮਏ ਇੰਗਲਿਸ਼ ਦੀ ਸਟੂਡੈਂਟ ਆ, ਮੇਰੇ ਕੋਲ ਆਈ ਕਾਰਡ ਵੀ ਹੈਗਾ। ਮੈਂ ਕਿਹਾ ਅੰਦਰ ਕਿੱਥੋਂ ਦੀ ਜਾਈਏ, ਅੱਗੇ ਲੜੋ ਮਤ। ਆ ਕੀ ਗੱਲ ਬਣਦੀ ਤੁਹਾਡੀ? ਲੜੋ ਮਤ ਨਹੀਂ ਅੰਦਰ ਕਿਉਂ ਨਹੀਂ ਜਾ ਲੜਨ ਦਾ ਮੈਮ ਤੁਹਾਨੂੰ ਦੱਸ ਦਾਂਗੇ। ਸਾਡੀ ਆਉਣ ਤੋਂ ਸਹੀ ਪੰਜਾਬ ਤੋਂ ਚੜ ਕੇ ਮੈਮ ਕਿਸੇ ਦਿਨ ਲੜਨ ਦਾ ਦੱਸ ਦਾਂਗੇ ਤੁਹਾਨੂੰ। ਸਮਾਰ ਕੇ ਇਹੋ ਜਿਹੀ ਗੱਲ ਨਹੀਂ ਹੈਗੀ। ਆਈਡੀ ਯੂਨੀਵਰਸਿਟੀ ਖੜੀ ਹੈ, ਕੱਲ ਨੂੰ ਇਹਨੂੰ ਤੁਸੀਂ ਸੈਂਟਰਲਾਈਜ਼ ਕਰ ਦੋਗੇ। ਇੱਥੇ ਤੁਸੀਂ ਦੇਖ ਲਿਓ, ਇੱਥੇ ਬੀਜੇਪੀ ਦਾ ਰਾਜ ਆ ਜਾਣਾ, ABVP ਆਈ ਚੁੱਕੀ ਆ, ਠੀਕ ਹੈ। ਫਿਰ RSS ਆਏਗੀ। ਚੋਰ ਇੱਕ ਚੋਰੀ ਕਰ ਰਿਹਾ ਹੋਵੇ ਤੇ ਸਾਈਡ ਤੇ ਖਲੋ ਕੇ ਕਈ ਜਣ ਚੋਰੀ ਕਰ ਕੋ ਬਾਅਦ ਚ ਵੇਖਾਂਗੇ। ਵੇਖੋ ਕੋਰਟਾਂ ਦਾ ਕੰਮ ਨਹੀਂ ਆ, ਮੁੱਖ ਮੰਤਰੀ ਦਾ ਕੀ ਕੰਮ ਆ? ਜਦੋਂ ਅਸੀਂ ਸੈਨੇਟ ਦੀਆਂ ਮੀਟਿੰਗਾਂ ਹੀ ਨਹੀਂ ਅਟੈਂਡ ਕੀਤੀਆਂ, ਫਿਰ ਅਸੀਂ ਆਪ ਖੁਦ ਮੌਕਾ ਦੇ ਰਹੇ ਆ ਭਾਈ ਸਾਡੇ ਕੋਲ ਟਾਈਮ ਨਹੀਂ ਆ, ਤੁਸੀਂ ਸਾਂਭ ਲਓ। ਇਹ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ PU ਨੂੰ ਲੈ ਕੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਸ ਦੇ ਵਿੱਚ ਇਸ ਤਰੀਕੇ ਦੇ ਨਾਲ ਧੱਕੇਸ਼ਾਹੀ ਨਾਲ ਪੁਲਿਸ ਬਿਠਾ ਰਹੀ ਹੈ ਬੱਸਾਂ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਵੀ ਇੱਥੇ ਖੜੇ ਹੋਏ ਨੇ। ਇਹ ਤਸਵੀਰਾਂ ਇਸ ਸਮੇਂ PU ਦੇ ਗੇਟ ਨੰਬਰ 2 ਦੀਆਂ ਤੁਹਾਨੂੰ ਦਿਖਾ ਰਹੇ ਹਾਂ। ਇਹ ਕਿਹਾ ਜਾਂਦਾ ਹੈ ਕਿ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਇਹ ਉਹ ਤਸਵੀਰ ਹੈ ਜਿਸ ਦੇ ਵਿੱਚ ਨਾ ਤਾਂ ਤੁਹਾਨੂੰ ਚੰਡੀਗੜ੍ਹ ਪੰਜਾਬ ਦਾ ਨਜ਼ਰ ਆਉਂਦਾ ਹੈ, ਨਾ ਤਾਂ ਪੰਜਾਬ ਸਰਕਾਰ ਇਸ ਲਈ ਕੋਈ ਜਦੋਜਹਿਦ ਕਰਦੀ ਨਜ਼ਰ ਆਉਂਦੀ ਹੈ। ਹਾਂ, ਆਮ ਆਦਮੀ ਪਾਰਟੀ ਦੀ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਹੁਣੀ ਕਿੱਥੇ ਨੇ? ਜੇਕਰ ਉਹ ਸੱਤਾ 'ਚ ਨਹੀਂ ਹੁੰਦੇ ਤਾਂ ਪੱਕੀ ਗੱਲ ਹੈ ਉਹ ਅੱਜ ਚੰਡੀਗੜ੍ਹ ਦੀਆਂ ਸੜਕਾਂ ਤੇ ਉੱਪਰ ਹੁੰਦੇ। ਹੋ ਸਕਦਾ ਹੈ ਕਿ ਉਹ ਕਿਸੇ ਨਾ ਕਿਸੇ ਗੇਟ ਦੇ ਅੱਗੇ ਲਿਟੇ ਵੀ ਹੁੰਦੇ। ਪਰ ਸੋ ਦੇਖ ਸਕਦੇ ਹੋ ਇਸ ਸਮੇਂ ਬੱਸਾਂ ਦੇ ਵਿੱਚ ਬਿਠਾਏ ਜਾ ਰਹੇ ਨੇ ਹੋਰ ਨੌਜਵਾਨ। ਇਹ ਤਸਵੀਰਾਂ ਇਸ ਸਮੇਂ PU ਦੇ ਗੇਟ ਨੰਬਰ 2 ਦੇ ਬਾਹਰ ਬਿਲਕੁਲ ਜਿਹੜਾ ਚੌਂਕ ਪੈਂਦਾ ਹੈ ਉੱਥੋਂ ਦੀਆਂ ਨੇ। ਤਸਵੀਰਾਂ ਦੇਖ ਸਕਦੇ ਹੋ ਨੌਜਵਾਨਾਂ ਨੂੰ ਕਿਸ ਤਰੀਕੇ ਦੇ ਨਾਲ ਧੂ ਕੇ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ। ਸੋ ਅੱਗੇ ਪੱਤਰਕਾਰ ਜਕਾਰੇ ਛੱਡੇ ਜਾ ਰਹੇ ਨੇ। ਪਰ ਜਿਹੜੇ ਇਸ ਸਮੇਂ ਹਾਲਾਤ ਨੇ ਐਂ ਜਾਪਦਾ ਕਿ ਜਿਸ ਡਿਊਟੀ ਦੇ ਵਿੱਚ ਅਸੀਂ ਖੜੇ ਆ ਇਹਨੂੰ ਪੱਕੇ ਤੌਰ ਤੇ UT ਬਣਾ ਕੇ ਹੀ ਪੇਸ਼ ਕਰਨਾ ਹੈ। ਹੁਣ ਇਸ ਤੇ ਪੰਜਾਬ ਦਾ ਦਾਵਾ ਕੋਈ ਨਹੀਂ ਰਹਿਣਾ। ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਗੋਡੇ ਟੇਕ ਦਿੱਤੇ ਨੇ, ਸਿਰਫ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਲੜ ਰਹੇ ਹਾਂ, ਅਸੀਂ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਕੋਲ ਹੀ ਰੱਖਣੀ ਹੈ, ਅਸੀਂ ਨਹੀਂ ਕਿਤੇ ਜਾਣ ਦੇਣੀ। ਫੋਕੇ ਫੈਂਟਰ ਲੱਗਦੇ ਨੇ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਅੱਜ ਇੱਥੇ ਜ਼ਰੂਰ ਆਮ ਆਦਮੀ ਪਾਰਟੀ ਦੇ ਕਈ ਨੇਤਾ ਤੁਹਾਨੂੰ ਸੜਕਾਂ ਤੇ ਲਿਟਦੇ ਹੋਏ नजर आते। सब गवर्नमेंट ऑफ इंडिया में रहे हैं और हम अंदर जाना चाहते हैं, कहते आप नहीं जा सकते। कहते कानून कहते ये देखो धारा 144 लगी। मैंने कहा वो 5 आदमी पे होती है, हम तो 4 आदमी हैं, तो हमारे पे वो धारा नहीं लगती। लेकिन कहते नहीं हमारा हुक्म है आप जाओ। सर तो कहते नहीं तो हम अरेस्ट कर लेंगे। सर की रीजन क्या जो उन्होंने एंटर नहीं होने देता जा रहा? नहीं मैं कुछ नहीं कह सकता, मैं अपनी ड्यूटी कर रहा हूँ। आई एम नॉट कंसर्न विद दैट वाइस चांसलर कौन है, मैं अपनी ड्यूटी कर रहा हूँ। जो मुझे यहाँ ड्यूटी दी है मैं आई एम डूइंग दैट। ये कहते हैं कि आप जाओ नहीं तो हम अरेस्ट करेंगे। तो हम कहते कर लो अरेस्ट, कर रहे हैं अरेस्ट, पकड़ के दे दें अंदर। कोई नहीं, कोई डेमोक्रेसी है, लोकतंत्र। ये असल डेमोक्रेसी की तस्वीर है। वही तस्वीर है। ਤੁਸੀਂ ਵਾਈਸ ਚਾਂਸਲਰ ਦਾ ਰੋਲ ਵੀ ਨਿਭਾਇਆ ਤਾਂ ਇਦਾਂ ਦੀ ਸਖਤੀ ਕਦੇ ਪਹਿਲਾਂ ਹੋਈ ਹੈ ਜਾਂ ਇਦਾਂ ਦਾ ਰਵੱਈਆ ਦੇਖਿਆ ਤੁਸੀਂ? कहीं नहीं से रोकया जाना, कदे नहीं से रोकया जाना। आउण जाण च तो एक कदे रोक नहीं जा नहीं सकते अंदर, ये कदे नहीं देखिया। ਤੁਹਾਨੂੰ ਲੱਗਦਾ ਸਿੱਧੀ ਸੈਂਟਰ ਤੋਂ ਕੇਂਦਰ ਤੋਂ ਇੰਟਰਫੇਰੈਂਸ ਆ ਤਾਂ ਹੀ ਇੰਨੀ ਅਥਾਰਟੀ ਵੀ ਦਿਖਾਈ ਜਾ ਰਹੀ ਹੈ ਪੁਲਿਸ ਵੱਲੋਂ? ਅਸੀਂ ਤਾਂ ਜਿਹੜੇ ਹੁਣ ਵਰਦੀਆਂ ਪਾ ਕੇ ਸਾਨੂੰ ਦੱਸ ਰਹੇ ਇਸ ਤਾਂ ਉਹਨਾਂ ਦੀ ਗੱਲ ਕਰ ਸਕਦੇ ਹਾਂ। ਉਹਨਾਂ ਦਾ ਹੁਣ ਪਤਾ ਨਹੀਂ ਹੈ, ਪਰ ਲੇਕਿਨ ਉੱਥੇ ਤੁਸੀਂ ਵੀਸੀ ਦੀਆਂ ਸੇਵਾਵਾਂ ਨਿਭਾਈਆਂ, ਪਹਿਲਾਂ ਕਦੇ ਇਸ ਤਰੀਕੇ ਦੇ ਹਾਲਾਤ ਬਣੇ ਕਿ ਸਟੂਡੈਂਟਸ ਨੂੰ ਜਿਹੜੇ ਹੋਸਟਲ ਵਾਲੇ ਸਟੂਡੈਂਟਸ ਹੋਣ ਉਹਨਾਂ ਨੂੰ ਵੀ ਐਂਟਰੀ ਤੇ ਪਾਬੰਦੀ ਲੱਗੀ ਹੋਵੇ ਜੀ? ਦੇਖੋ ਗੱਲ ਇਹ ਹੈ, ਜੇ ਕੋਈ ਚਾਂਸਲਰ ਹੁੰਦੇ ਨੇ, ਗਵਰਨਰ ਹੁੰਦੇ ਸੀ, ਹੋਰ ਹੁੰਦੇ ਸੀ ਸਾਰੇ,
ਉਹ ਗੱਲਬਾਤ ਕਰਦੇ ਸੀ, ਉਹਨਾਂ ਨੂੰ ਡੈਮੋਕ੍ਰੇਸੀ ਦਾ ਪਤਾ ਸੀ, ਡੈਮੋਕ੍ਰੈਟਿਕ ਢੰਗ ਦਾ ਪਤਾ ਸੀ। ਇਹ ਹੁਣ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਆਏ RSS ਤੋਂ ਸਿੱਧੇ, ਇਹਨਾਂ ਦੇ ਮਨ ਦੇ ਵਿੱਚ ਹੈ ਕੁਝ ਚੀਜ਼ਾਂ ਲਾਗੂ ਕਰਨੀ, ਉਹਨਾਂ ਨੇ ਕਰ ਦਿੱਤੀ ਵਿਦਆਊਟ ਕੰਸਲਟਿੰਗ ਵਿਦ ਐਨੀਵਨ, ਵਿਦਆਊਟ ਕੋਈ ਡਿਸਕਸ਼ਨ, ਵਿਦਆਊਟ ਕੋਈ ਬਹਿਸ। ਇੰਨਾ ਇੰਪੋਰਟੈਂਟ ਸਬਜੈਕਟ ਹੈ, ਇਹ ਪਤਾ ਹੋਣਾ ਚਾਹੀਦਾ ਸਰਕਾਰ ਨੂੰ ਵੀ ਇਹਦੀ ਰੈਜ਼ਿਸਟੈਂਸ ਹੋਏਗੀ ਜੀ, ਬੱਚਿਆਂ ਵੱਲੋਂ ਰੈਜ਼ਿਸਟੈਂਸ ਹੋਏਗੀ, ਟੀਚਰਸ ਵੱਲੋਂ, ਸਾਰਿਆਂ ਵੱਲੋਂ ਹੋ ਰਹੀ, ਟੀਚਰਸ ਵੱਲੋਂ ਵੀ resistance। ਉਹ ਐਕਸਕਿਊਜ਼ ਦੇ ਰਹੇ ਨੇ ਵੀ ਹੱਲ ਤਾਂ ਹੋ ਗਿਆ ਮਾਮਲਾ ਜਿਹੜਾ ਤੁਸੀਂ ਚੱਕਿਆ ਸੀ, ਹੁਣ ਕੀ ਚਾਹੁੰਦੇ ਹੋ? ਉਹ ਲੋਕਾਂ ਨੂੰ ਹੁਣ ਇਤਬਾਰ ਹੀ ਨਹੀਂ ਇਹਨਾਂ ਦੇ ਕਹਿਣ ਤੇ ਕੁਛ, ਲੋਕਾਂ ਨੂੰ ਇਤਬਾਰ ਹੀ ਨਹੀਂ, ਉਹ ਕਹਿੰਦੇ ਸਾਰਾ ਕੁਝ ਕਰੋ। ਐਂਟਰੀ ਤੇ ਮਨਾਹੀ ਕੀਤੀ ਗਈ ਹੈ, ਤੁਹਾਡਾ ਆਉਣ ਵਾਲਾ ਐਕਸ਼ਨ ਕੀ ਹੈਗਾ ਇਸ ਮੋਰਚੇ ਨੂੰ ਲੈ ਕੇ ਜੀ? ਹਾਂਜੀ, ਐਕਸ਼ਨ ਕੀ ਹੈਗਾ ਫਰਦਰ ਆਉਣ ਵਾਲੇ ਸਮੇਂ ਨਹੀਂ ਸਾਡਾ ਕੋਈ ਐਕਸ਼ਨ ਨਹੀਂ ਹੈ, ਅਸੀਂ ਤਾਂ ਵੈਸੇ ਆਏ ਸੀ ਦੇਖਣ ਵੀ ਕੀ ਗੱਲ ਹੈ, ਕੀ ਹਾਲਾਤ ਨੇ। ਹਾਂ, ਐਜ਼ ਐਕਸ ਵਾਈਸ ਚਾਂਸਲਰ ਕਿਉਰਿਓਸਿਟੀ ਤਾਂ ਹੁੰਦੀ ਨਾ, ਜਾ ਕੇ ਦੇਖੀਏ ਕਿਉਂ ਲੋਕੀ ਇਹਨਾਂ ਰੌਲਾ ਪਾ ਰਹੇ, ਕਿਉਂ ਤੰਗ ਨੇ। ਠੀਕ ਹੈ, ਠੀਕ ਹੈ, ਠੀਕ ਹੈ, ਥੈਂਕ ਯੂ। ਡੈਮੋਕ੍ਰੇਸੀ ਦੀ ਇਹ ਅਸਲ ਤਸਵੀਰ ਹੈ। ਇੱਕ ਐਕਸ ਵਾਈਸ ਚਾਂਸਲਰ ਜਿਹੜੇ ਰਹੇ ਹੋਏ ਨੇ, ਉਹਨਾਂ ਨੂੰ ਵੀ ਐਂਟਰੀ ਨਹੀਂ ਦਿੱਤੀ ਜਾ ਰਹੀ ਅੰਦਰ। ਇਸ ਸਮੇਂ ਹਾਲਾਤ ਇਹ ਬਣੇ ਹੋਏ ਨੇ। ਪੀਯੂ ਦੇ ਬਾਹਰ ਖੜੇ ਆ, 2 ਨੰਬਰ ਇਹ ਗੇਟ ਹੈ ਕੈਂਪਸ ਦਾ, ਜਿਸ ਦੇ ਬਾਹਰ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਬਾਹਰ ਬਹੁਤ ਸਾਰੇ ਆਊਟਸਕਰਟਸ ਦੇ ਉੱਪਰ ਪੁਲਿਸ ਲੱਗੀ ਹੋਈ ਹੈ, ਰੋਕਿਆ ਜਾ ਰਿਹਾ ਹੈ, ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉੱਥੋਂ ਹੀ ਖਦੇੜਿਆ ਜਾ ਸਕੇ ਤੇ ਅੱਗੇ ਵਧਣ ਨਾ ਦਿੱਤਾ ਜਾ ਸਕੇ। ਪਰ ਜਿਹੜੇ ਲੋਕ ਪਹੁੰਚ ਰਹੇ ਨੇ, ਇੱਕ ਵਾਰ ਮੈਂ ਚਾਹੂੰਗਾ ਉੱਧਰਲੇ ਪਾਸੇ ਕੈਮਰਾ ਮਾਰ ਕੇ ਦਿਖਾ ਦਿੱਤਾ ਜਾਵੇ, ਜਿਹੜੇ ਲੋਕ ਪਰਲੇ ਪਾਰ ਵੀ ਖੜੇ ਨੇ, ਉੱਧਰ ਵੀ ਪੁਲਿਸ ਲੱਗੀ ਹੋਈ ਹੈ, ਉਹਨਾਂ ਨੂੰ ਪਾਸੇ ਕਰਨ ਦੀ ਹਰੇਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। 144 ਤੱਕ ਕੋਈ ਨਹੀਂ ਦਿਖਾ ਰਿਹਾ ਜੀ, ਕਹਿੰਦੇ ਪਏ ਨੇ ਇੰਸਪੈਕਟਰ ਭਾਈ 144 ਲੱਗੀ ਹੈ। ਇੱਕ ਸੀਨੀਅਰ ਆਪਣੇ ਐਕਸ BC ਨੇ ਉਹਨਾਂ ਨੂੰ ਦਿਖਾ ਨਹੀਂ ਰਹੇ ਵੀ ਕਿੱਥੇ 144 ਲੱਗੀ ਹੈ। ਉਹ ਕੋਈ ਕਹਿੰਦੇ ਡਾਕੂਮੈਂਟ ਨਹੀਂ ਹੈ ਕੋਈ ਦਿਖਾਇਆ ਨਹੀਂ ਗਾ। ਨਾਲੇ ਉਹ ਕਹਿੰਦੇ 5 ਹੀ ਹਿਮਸੈਲਫ ਇਜ਼ ਅ ਸੀਨੀਅਰ ਮੋਸਟ IAS ਅਫਸਰ, ਉਹ ਕਹਿੰਦੇ ਹੁੰਦਾ 5 ਬੰਦੇ ਤੋਂ ਜ਼ਿਆਦਾ ਨਹੀਂ, ਕਹਿੰਦੇ ਅਸੀਂ 4 ਬੰਦੇ ਆ, ਤੇ ਕਿ 144 ਕਿੱਥੋਂ ਹੋ ਗਈ? ਇਹ ਐਬਸੋਲੂਟ ਡੈਮੋਕ੍ਰੇਸੀ ਦੀ ਤਸਵੀਰ ਲੱਗਦੀ ਕਿਸੇ ਪਾਸਿਓਂ? ਕਿਸੇ ਪਾਸੇ ਨੂੰ ਕਾਂਡ ਹੈ ਉਹਦਾ। ਜੀ, ਸੋ ਇਹ ਹਾਲਾਤ ਨੇ ਇਸ ਸਮੇਂ ਪੰਜਾਬ ਦੀ। ਕਹਿੰਦੇ ਨੇ ਕਿ ਮਿੱਠੀ ਧੁਨ ਰਬਾਬ ਦੀ ਯੂਨੀਵਰਸਿਟੀ ਪੰਜਾਬ ਦੀ, ਤੇ ਇਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਇਹ ਉਹ ਤਸਵੀਰ ਹੈ ਜਿਸ ਦੇ ਵਿੱਚ ਨਾ ਤਾਂ ਤੁਹਾਨੂੰ ਚੰਡੀਗੜ੍ਹ ਪੰਜਾਬ ਦਾ ਨਜ਼ਰ ਆਉਂਦਾ ਹੈ, ਨਾ ਤਾਂ ਪੰਜਾਬ ਸਰਕਾਰ ਇਸ ਲਈ ਕੋਈ ਜਦੋਜਹਿਦ ਕਰਦੀ ਨਜ਼ਰ ਆਉਂਦੀ ਹੈ। ਹਾਂ, ਕੁਝ ਲੋਕ ਆਪਣੇ ਪੱਧਰ ਤੇ ਜ਼ਰੂਰ ਸੰਘਰਸ਼ ਕਰਦੇ ਨੇ, ਕੁਝ ਲੋਕ ਪਾਰਟੀਆਂ ਦੇ ਵਿੱਚ ਹੁੰਦੇ ਨੇ ਜਿਹੜੇ ਆਪਣੇ ਪੱਧਰ ਤੇ ਸੰਘਰਸ਼ ਕਰਦੇ ਨੇ, ਪਰ ਆਲ ਓਵਰ ਐਜ਼ ਅ ਯੂਨਿਟ ਪੰਜਾਬ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਹੁਣੀ ਕਿੱਥੇ ਨੇ? ਜੇਕਰ ਉਹ ਸੱਤਾ 'ਚ ਨਹੀਂ ਹੁੰਦੇ ਤਾਂ ਪੱਕੀ ਗੱਲ ਹੈ ਉਹ ਅੱਜ ਚੰਡੀਗੜ੍ਹ ਦੀਆਂ ਸੜਕਾਂ ਤੇ ਉੱਪਰ ਹੁੰਦੇ। ਹੋ ਸਕਦਾ ਹੈ ਕਿ ਉਹ ਕਿਸੇ ਨਾ ਕਿਸੇ ਗੇਟ ਦੇ ਅੱਗੇ ਲਿਟੇ ਵੀ ਹੁੰਦੇ। ਪਰ ਹਾਲਾਤ ਇਹ ਨੇ ਕਿ ਇਸ ਸਮੇਂ ਆਮ ਲੋਕ ਇੱਥੇ ਸੰਘਰਸ਼ ਕਰਨ ਦੇ ਲਈ ਡਟੇ ਹੋਏ ਨੇ, ਪਰ ਉਸ ਦੇ ਹੀ ਓਪੋਜ਼ਿਟ ਇਧਰ ਅਕਾਲੀ ਦਲ ਤੋਂ ਬਾਈ ਹੁਣੀ ਮੌਜੂਦ ਨੇ। ਤੁਸੀਂ ਮੋਹਾਲੀ ਤੋਂ ਪ੍ਰੈਜ਼ੀਡੈਂਟ ਹੋ ਜੀ? ਮੈਂ ਨਾ ਮੋਹਾਲੀ ਤੋਂ ਕੌਂਸਲ ਵੀ ਤੇ ਅਕਾਲੀ ਦਲ ਦਾ ਮੈਂ ਪ੍ਰੈਜ਼ੀਡੈਂਟ ਠੀਕ ਹੈ ਮੋਹਾਲੀ ਤੋਂ। ਇਹ ਅੱਜ ਅਸੀਂ ਇਹ ਜਿਹੜੇ ਵਿਦਿਆਰਥੀ ਅੰਦੋਲਨ ਕਰ ਰਹੇ ਉਹਨਾਂ ਦੀ ਸਪੋਰਟ ਦੇ ਵਿੱਚ ਆਏ ਹਾਂ ਅਸੀਂ। ਠੀਕ ਹੈ ਜੀ। ਪਰ ਇੱਥੇ ਧੱਕੇਸ਼ਾਹੀ ਹੋ ਰਹੀ ਹੈ, ਸਰਕਾਰ ਨੇ ਪੂਰੀ ਧੱਕਾਸ਼ਾਹੀ ਕਰ ਰਹੀ ਹੈ। ਜਿੱਥੇ ਇੱਕ ਵਾਰੀ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਤੇ ਉਹ ਉਸ ਦੇ ਲਈ ਜੇ ਕੋਈ ਇਹਨਾਂ ਨੇ ਰਣਨੀਤੀ ਬਣਾਈ ਆ ਤੇ ਉਹਨੂੰ ਇਹ ਜ਼ਬਰਦਸਤੀ ਬੰਦ ਕਰਨੀ, ਸਨੱਪ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜੇਕਰ ਸ਼ਰੇਆਮ ਇਹ ਗੁੰਡਾਗਰਦੀ ਤੇ ਚੰਡੀਗੜ੍ਹ ਪ੍ਰਸ਼ਾਸਨ ਉਤਰਿਆ ਹੋਇਆ। ਚੰਡੀਗੜ੍ਹ ਪ੍ਰਸ਼ਾਸਨ ਵਿਦਿਆਰਥੀਆਂ ਦੇ ਪੀਸਫੁਲ ਪ੍ਰੋਟੈਸਟ ਹੈ, ਜੋ ਇਹ ਯੂਨੀਵਰਸਿਟੀ ਆ ਪੰਜਾਬ ਦੀਆਂ ਜ਼ਮੀਨਾਂ ਤੇ ਬਣੀ ਹੋਈ ਹੈ, ਪੰਜਾਬੀਆਂ ਦੇ ਪੈਸੇ ਤੇ ਬਣੀ ਹੋਈ ਹੈ, ਤੇ ਵਿਦਿਆਰਥੀਆਂ ਨੂੰ ਸਸਤੀ ਪੜ੍ਹਾਈ ਦੇ ਲਈ ਇਹ ਯੂਨੀਵਰਸਿਟੀ ਹੈ ਜਿਹੜੀ ਇਹ ਬਣਾਈ ਹੋਈ ਹੈ। ਤੇ ਹੁਣ ਜੋ ਕੇਂਦਰ ਸਰਕਾਰ ਹੈ ਉਹ ਆਪਣਾ ਇੱਕ ਏਜੰਡਾ ਲਾਗੂ ਕਰਨ ਦੇ ਲਈ, ਇੱਕ ਜੋ RS ਦਾ ਏਜੰਡਾ ਹੈ, ਸਿੱਖਿਆ ਤੇ ਜ਼ਬਰਦਸਤੀ ਕਬਜ਼ਾ ਕਰਕੇ ਆਪਣਾ ਏਜੰਡਾ ਲਾਗੂ ਕਰਨਾ, ਉਹਨੂੰ ਲਾਗੂ ਕਰਨ ਦੇ ਲਈ ਇਹਨਾਂ ਵਿਦਿਆਰਥੀਆਂ ਦੇ ਹੱਕਾਂ ਨੂੰ ਡਾਕਾ ਮਾਰਿਆ। ਆਪੋ ਬੱਸ ਆ ਗਈ ਹੈ ਜੀ, ਬੱਸ 'ਚ ਸ਼ਾਇਦ ਬਿਠਾਇਆ ਜਾਊਗਾ ਸਾਰਿਆਂ ਨੂੰ। ਤਸਵੀਰ ਦਿਖਾਣੇ ਆ, ਇੱਥੇ ਬੱਸ ਲਿਆ ਕੇ ਲਾ ਦਿੱਤੀ ਹੈ, ਸ਼ਾਇਦ ਇੱਥੋਂ ਹੁਣ ਸਾਰਿਆਂ ਨੂੰ ਇੱਥੋਂ ਬੱਸ ਦੇ ਵਿੱਚ ਬਿਠਾਇਆ ਜਾਊਗਾ। ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਚੜਾਉਣੇ ਸ਼ੁਰੂ ਕਰ ਦਿੱਤੇ ਨੇ ਸਾਰੇ ਲੋਕ। ਇਹ ਤਸਵੀਰਾਂ ਤੁਹਾਡੇ ਸਾਹਮਣੇ ਪੀਯੂ ਦੇ ਗੇਟ ਨੰਬਰ 2 ਤੋਂ ਦਿਖਾ ਰਹੇ ਆ ਇਸ ਸਮੇਂ ਦੇ ਮੌਜੂਦਾ ਹਾਲਾਤ। ਪੁਲਿਸ ਇੱਥੇ ਲੱਗੀ ਹੋਈ ਹੈ ਤੇ ਵੱਖ-ਵੱਖ ਜਿਹੜੇ ਲੋਕ ਇੱਥੇ ਆਪਣੇ ਪੱਧਰ ਤੇ ਆਏ ਨੇ ਜਾਂ ਜਥੇਬੰਦੀਆਂ ਆਈਆਂ ਨੇ, ਉਹਨਾਂ ਨੂੰ ਬਿਠਾਇਆ ਜਾ ਰਿਹਾ ਹੈ ਬੱਸਾਂ ਦੇ ਵਿੱਚ। ਤਸਵੀਰਾਂ ਦੇਖ ਸਕਦੇ ਹੋ, ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਸਾਰਿਆਂ ਨੂੰ ਜੀ। ਆ ਦੇਖ ਸਕਦੇ ਹੋ ਹਾਲਾਤ ਦੇਖ ਸਕਦੇ ਹੋ ਜੀ। ਇਹ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਪੀਯੂ ਨੂੰ ਲੈ ਕੇ ਜਿਹੜਾ ਸੰਘਰਸ਼ ਚੱਲ ਰਿਹਾ ਹੈ, ਉਸ ਦੇ ਵਿੱਚ
ਇਸ ਤਰੀਕੇ ਦੇ ਨਾਲ ਧੱਕੇਸ਼ਾਹੀ ਨਾਲ ਪੁਲਿਸ ਬਿਠਾ ਰਹੀ ਹੈ ਬੱਸਾਂ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਵੀ ਇੱਥੇ ਖੜੇ ਹੋਏ ਨੇ। ਇਹ ਤਸਵੀਰਾਂ ਇਸ ਸਮੇਂ ਪੀਯੂ ਦੇ ਗੇਟ ਨੰਬਰ 2 ਦੀਆਂ ਤੁਹਾਨੂੰ ਦਿਖਾ ਰਹੇ ਹਾਂ। ਇਹ ਮੌਜੂਦਾ ਹਾਲਾਤ ਨੇ, ਦੇਖ ਸਕਦੇ ਹੋ 1882 ਦੇ ਵਿੱਚ ਬਣੀ ਹੋਈ ਯੂਨੀਵਰਸਿਟੀ ਜਿਹੜੀ ਕਿ ਲੋਕਾਂ ਦੇ ਸਹਿਯੋਗ ਦੇ ਨਾਲ, ਲੋਕਾਂ ਦੇ ਪੈਸੇ ਦੇ ਨਾਲ ਬਣੀ ਹੋਈ ਯੂਨੀਵਰਸਿਟੀ ਹੈ। ਉਸ ਦੇ ਉੱਪਰ ਕੇਂਦਰ ਆਪਣਾ ਕਬਜ਼ਾ, ਆਪਣਾ ਕੁੰਡਾ ਰੱਖਣ ਦੇ ਲਈ ਹਰ ਇੱਕ ਹੱਥਕੰਡਾ ਵਰਤ ਰਿਹਾ ਹੈ। ਸੈਨੇਟ ਸਿੰਡੀਕੇਟ ਉਸ ਨੂੰ ਭੰਗ ਕਰਕੇ ਨਵਾਂ ਸੰਵਿਧਾਨ ਬਣਾ ਕੇ ਉਸ ਨੂੰ, ਉਸ ਦੇ ਮੈਂਬਰ ਘਟਾ ਕੇ ਤੇ ਉਸ ਨੂੰ ਲਾਗੂ ਕਰਕੇ ਅਲੱਗ-ਅਲੱਗ ਤਰੀਕੇ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਖਤਮ ਕੀਤਾ ਜਾ ਸਕੇ ਤੇ ਯੂਨੀਵਰਸਿਟੀ ਨੂੰ ਆਪਣੇ ਕਬਜ਼ੇ ਦੇ ਵਿੱਚ ਕੀਤਾ ਜਾ ਸਕੇ। ਪੂਰੇ ਤਰੀਕੇ ਦੇ ਨਾਲ ਇੱਕ ਧਿਰ ਦੇ ਇੱਥੇ ਰੂਲ ਲਾਗੂ ਕੀਤੇ ਜਾ ਸਕਣ। ਇਹ ਉਹ ਤਸਵੀਰਾਂ ਨੇ ਇਸ ਸਮੇਂ ਤੁਹਾਨੂੰ ਗੇਟ ਨੰਬਰ 2 ਤੋਂ ਪੀਯੂ ਦੇ ਦਿਖਾ ਰਹੇ, ਜਿੱਥੇ ਪੁਲਿਸ ਧੱਕੇ ਦੇ ਨਾਲ ਜਿਹੜੇ ਖੜੇ ਹੋਏ ਲੋਕ ਸੀ ਸੜਕ ਦੇ ਦੂਸਰੇ ਪਾਸੇ ਉਹਨਾਂ ਨੂੰ ਬੱਸ ਦੇ ਵਿੱਚ ਲਾਦੀ ਹੈ ਤੇ ਉਹਨਾਂ ਨੂੰ ਲਿਜਾਇਆ ਜਾਂਦਾ ਹੈ। ਅੱਗੇ ਵੀ ਤਸਵੀਰਾਂ ਦਿਖਾਉਂਦੇ ਆ, ਫਿਰ ਤੋਂ ਅੱਗੇ ਹੋਰ ਲੋਕਾਂ ਨੂੰ ਫੜਿਆ ਜਾ ਰਿਹਾ ਹੈ। ਸੋ ਆਹ ਹਾਲਾਤ ਨੇ ਇਸ ਸਮੇਂ ਇੱਥੋਂ ਦੇ ਮੌਜੂਦਾ ਸਥਿਤੀ ਹੈ। ਦੇਖ ਸਕਦੇ ਹੋ ਹੁਣ ਪੁਲਿਸ ਬਾਜ਼ਾਰ ਵੱਲ ਨੂੰ ਵੱਧ ਰਹੀ ਹੈ, ਬਾਜ਼ਾਰ ਵੱਲ ਨੂੰ ਪੁਲਿਸ ਵਧਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੀਯੂ ਦੇ ਗੇਟ ਨੰਬਰ 2 ਤੋਂ। ਇਹਨਾਂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਹੜੇ ਨੌਜਵਾਨ ਉਹਨਾਂ ਨੂੰ ਬੜਾ ਜਿਹੜਾ ਹੈਗਾ ਸਖਤੀ ਨਾਲ ਜਿਹੜਾ ਬੱਸ ਦੇ ਵਿੱਚ ਬਿਠਾਇਆ ਗਿਆ ਹੈ। ਤੁਸੀਂ ਵੀ ਸਾਰੇ ਇੱਥੋਂ ਹੀ ਗਏ ਹੋ ਨਾ, ਤੁਸੀਂ ਰੋਕ ਕਿਉਂ ਰਹੇ ਹੋ ਸਾਨੂੰ? ਪਹਿਲੇ ਤੁਸੀਂ ਕਹਿ ਰਹੇ ਹੋ ਉਸ ਸਾਈਡ ਨਹੀਂ ਖੜਨਾ, ਫਿਰ ਤੁਸੀਂ ਕਹਿ ਰਹੇ ਹੋ ਇਸ ਸਾਈਡ ਨਹੀਂ ਖੜਨਾ, ਹੁਣ ਤੁਸੀਂ ਉੱਥੇ ਨਹੀਂ ਖੜਨ ਦੇ, ਸਾਨੂੰ ਇੱਕ ਜਗ੍ਹਾ ਦੇ ਦਿਓ ਨਾ। ਤੁਸੀਂ ਇਹਦਾ ਸਾਡੇ ਮਗਰ ਪਏ ਹੋਏ ਹੋ ਜਿਵੇਂ ਅਸੀਂ ਕ੍ਰਿਮੀਨਲ ਹੁੰਨੇ ਆ। ਕੀ ਮਤਲਬ ਹੈ ਤੁਹਾਡਾ? ਤੁਸੀਂ ਇੱਕ ਜਨ ਨੂੰ ਜਗ੍ਹਾ ਦਿਓ ਨਾ, ਵੀ ਇੱਕ ਜਗ੍ਹਾ ਖੜੇ ਰਹੋ। ਪਹਿਲੇ ਤੁਸੀਂ ਉਸ ਸਾਈਡ ਤੋਂ ਧੱਕੇ ਦਿੱਤੇ, ਫਿਰ ਤੁਸੀਂ ਰੋਡ ਤੋਂ ਕਿ ਉੱਥੇ ਬੈਠ ਜਾਓ ਪਾਰਕ 'ਚ। ਹੁਣ ਪਾਰਕ 'ਚ ਬੈਠੇ ਤੁਸੀਂ ਡੰਡੇ ਲੈ ਕੇ ਇੱਦਾਂ ਸਾਡੇ ਮਗਰ ਪਏ ਹੋਏ ਹੋ। ਵਜ੍ਹਾ ਅਸੀਂ ਕੁਛ ਕੀਤਾ? ਚੁੱਪ ਚੁਪੀਤੇ ਖੜੇ ਆ। ਕਹਿੰਦੇ ਤਾਰ 144 ਲੱਗੀ ਹੈ। ਤੁਸੀਂ ਏਦਾਂ ਇਸੇ ਤਰੀਕੇ ਨਾਲ ਡੰਡੇ ਲੈ ਕੇ ਸਾਡੇ ਮਗਰ ਦੇਖੋ ਕਿੱਦਾਂ ਪਏ ਨੇ। ਵਜ੍ਹਾ ਤਾਂ ਦੱਸੋ ਡੰਡੇ ਮਾਰਨ ਦੀ। 144 ਲੱਗੀ ਹੋਈ, ਉਹ ਕਹਿੰਦੇ ਨਹੀਂ ਜਾ ਸਕਦੇ ਅੰਦਰ। ਨਹੀਂ ਜਾ ਸਕਦੇ ਤਾਂ ਕੀ ਮਤਲਬ? ਬਾਹਰ ਤਾਂ ਖੜ ਸਕਦੇ ਹੋ ਨਾ। ਯੂਨੀਵਰਸਿਟੀ ਇਹਨਾਂ ਦੀ ਹੈ, ਸਾਡੇ ਪਿਓ ਦਾਦਿਆਂ ਦੀ ਬਣੀ ਹੋਈ ਹੈ। ਪ੍ਰੋਟੈਸਟ ਕਰਨਾ ਅੰਦਰ ਜਾ, ਪਰ ਅੰਦਰ ਤਾਂ ਜਾਣ ਨਹੀਂ ਦੇ ਰਹੇ ਕਿਸੇ ਨੂੰ। ਅੰਦਰ ਜਾਈਏ ਕਿੱਦਾਂ? ਕੀ ਗੱਲ ਉੱਤੇ ਹਵਾ 'ਚ ਕੁਝ ਬੜੇ ਹੋਏ ਆ, ਪਰ ਲੱਗੇ ਹੋਏ ਨੇ ਸਾਨੂੰ। ਮਨਾਹੀ ਕਿਉਂ ਕੀਤੀ ਜਾ ਰਹੀ ਹੈ ਅੰਦਰ ਜਾਣ ਤੋਂ? ਕੀ ਮੈਂ ਰੋਡ ਤੇ ਨਹੀਂ ਖੜੇ ਦੇਣ ਦਿੱਤੇ, ਤੁਸੀਂ ਅੰਦਰ ਜਾਣ ਦੀ ਗੱਲ ਕਰ ਰਹੇ ਹੋ। ਰੋਡ ਤੇ ਖੜਨਾ ਕ੍ਰਾਈਮ ਹੈ ਕੋਈ ਤੁਹਾਨੂੰ ਲੱਗਦਾ? ਪਹਿਲਾਂ ਇਹ ਕਹਿੰਦੇ ਕਿ ਉੱਥੇ ਗੇਟ ਤੇ ਨਹੀਂ ਖੜਨਾ, ਠੀਕ ਹੈ। ਆਪਾਂ ਉਧਰ ਇਸ ਸਾਈਡ ਤੇ ਆਏ, ਕਹਿੰਦੇ ਇੱਥੇ ਨਹੀਂ ਖੜਨਾ, ਪਾਰਕ 'ਚ ਜਾਓ। ਹੁਣ ਪਾਰਕ ਤੇ ਆਏ ਪੂਰੇ ਇਕੱਠੇ ਹੋ ਕੇ ਡੰਡੇ ਲੈ ਕੇ ਪੈ ਗਏ। ਕੀ ਮਤਲਬ? ਸਾਡੇ ਕੋਲ ਕੁਝ ਹੈ? ਕਿਸੇ ਨੂੰ ਕੁਝ ਦਿਖਦਾ ਸਾਡੇ ਕੋਲ? ਕੀ ਦੱਸਿਆ ਜਾ ਰਿਹਾ ਅੰਦਰ ਜਾਣ ਤੋਂ ਕਿਉਂ ਰੁਕਿਆ ਜਾ ਰਿਹਾ ਹੈ ਜੀ? ਰੀਜ਼ਨ ਕੀ ਦੱਸ ਰਹੇ ਨੇ? ਕਹਿੰਦੇ ਸਟੂਡੈਂਟ ਹੀ ਜਾ ਸਕਦੇ ਆ। ਕੀ ਗੱਲ? ਸਟੂਡੈਂਟਾਂ ਨੇ ਬਣਾਇਆ। ਸਟੂਡੈਂਟ ਤਾਂ ਹੁਣ ਆਲ ਓਵਰ ਇੰਡੀਆ ਦੇ ਆ ਰਹੇ ਨੇ ਇੱਥੇ, ਠੀਕ ਹੈ। ਆ ਰਹੇ ਨੇ ਆਲ ਓਵਰ ਇੰਡੀਆ ਤੋਂ। ਜਿਹੜੇ ਸਟੂਡੈਂਟ ਨੇ ਉਹਨਾਂ ਦੇ ਪੇਰੈਂਟਸ ਆ ਰਹੇ, ਕੋਈ ਵੀ ਆ ਰਿਹਾ। ਕੱਲੇ ਸਟੂਡੈਂਟ ਨੂੰ ਐਂਟਰੀ ਹੈ ਕਿਉਂ? ਜ਼ਮੀਨਾਂ ਕਿਹਦੀਆਂ ਨੇ? ਚੰਡੀਗੜ੍ਹ ਕਿਹਦਾ? ਅਸੀਂ ਆਪਣੇ ਚੰਡੀਗੜ੍ਹ ਨੂੰ ਬਚਾਉਣ ਲਈ, ਆਪਣੀ ਯੂਨੀਵਰਸਿਟੀ ਨੂੰ ਬਚਾਉਣ ਲਈ ਆ ਸਕਦੇ ਹਾਂ ਸਾਰੇ। ਸਾਡਾ ਰਾਈਟ ਹੈ ਨਾ। ਤੁਸੀਂ ਵੀ ਸਾਰੇ ਨਾਲ ਹੋ ਨਾ, ਤੁਸੀਂ ਵੀ ਐਸੇ ਚੀਜ਼ ਲਈ ਆਏ ਹੋ ਨਾ। ਤੇ ਫਿਰ ਸਾਨੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਹਾ? ਜੇ ਤਾਂ ਸਾਡੇ ਕੋਲ ਕੁਝ ਹੋਵੇ, ਜੇ ਅਸੀਂ ਕੁਝ ਗਲਤ ਕਰ ਰਹੇ ਹਾਂ। ਐਂਟਰੀ ਵੀ ਅੰਦਰ ਬੰਦ ਕਰਤੀ ਆ। ਇਹਨਾਂ ਦਾ ਕੀ ਮਤਲਬ ਬਣਦਾ ਹੈ? ਮੀਡੀਆ ਦੀ ਵੀ ਐਂਟਰੀ ਬੰਦ ਕਰ ਦਿਆ। ਇੱਥੇ ਤੁਹਾਨੂੰ ਵੀ ਨਹੀਂ ਅੰਦਰ ਜਾਣ ਦੇ ਰਹੇ। ਤਾਂ ਮੀਡੀਆ ਦੀ ਐਂਟਰੀ ਬਿਲਕੁਲ ਇਹਨਾਂ ਨੇ ਬੰਦ ਕਰੀ ਹੋਈ ਆ। ਨਾ ਇਹ ਕਹਿ ਰਹੇ ਆ ਕਿ ਕੱਲੇ ਸਟੂਡੈਂਟਸ ਅੰਦਰ ਜਾ ਸਕਦੇ ਆ। ਕਿਉਂ? ਪਹਿਲਾਂ ਕੱਲੇ ਸਟੂਡੈਂਟਸ ਹੀ ਅੰਦਰ ਜਾਂਦੇ ਸੀ, ਵੀ ਅੱਜ ਕੱਲੇ ਸਟੂਡੈਂਟਸ ਹੀ ਜਾਣਗੇ। ਅਸੀਂ ਆਪਦੇ ਹੱਕ ਦੇ ਲਈ ਪ੍ਰੋਟੈਸਟ ਕਰਨ ਆਏ ਆ। ਅਸੀਂ ਕਿਹੜਾ ਇੱਥੇ ਹਥਿਆਰ ਚੱਕੀ ਫਿਰਦੇ ਆ? ਚਿੱਟੇ ਵਾਲਿਆਂ ਨੂੰ ਇਹ ਰੋਕ ਨਹੀਂ ਸਕਦੇ। ਹਥਿਆਰ ਜਦੋਂ ਪਹਿਲਗਾਮਾਂ ਵਿੱਚ ਹਥਿਆਰ ਲੈ ਕੇ ਜਾਂਦੇ ਆ, ਉੱਥੇ ਤਾਂ ਇਹਨਾਂ ਤੋਂ ਰੋਕਿਆ ਨਹੀਂ ਜਾਂਦਾ। ਜਦੋਂ ਪਿੰਡਾਂ ਦੇ ਵਿੱਚ ਆ ਕੇ ਉਹ ਗੈਂਗਸਟਰ ਗੋਲੀਆਂ ਮਾਰ ਜਾਂਦੇ ਆ, ਉਹ ਨਹੀਂ ਇਹਨਾਂ ਤੋਂ ਰੋਕੇ ਜਾਂਦੇ। ਆਮ ਜਨਤਾ ਨੂੰ ਇਹ ਪਰੇਸ਼ਾਨ ਕਰਦੇ ਆ। ਜੇ ਅਸੀਂ ਰੋਡ ਰੋਕ ਲਏ ਨਾ, ਫਿਰ ਇਹ ਜ਼ਿਆਦਾ ਪਰੇਸ਼ਾਨ ਹੋਣਗੇ। ਹੁਣ ਤੱਕ ਤਾਂ ਅਸੀਂ ਯੂਨੀਵਰਸਿਟੀ ਦੇ ਅੰਦਰ ਤੱਕ ਹੀ ਪ੍ਰੋਟੈਸਟ ਕਰਨ ਲੱਗੇ ਆ। ਜੇ ਸਾਨੂੰ ਯੂਨੀਵਰਸਿਟੀ ਦੇ ਅੰਦਰ ਜਾਣ ਦੇ ਦੇਣਗੇ ਤਾਂ ਠੀਕ ਆ, ਨਹੀਂ ਫਿਰ ਅਸੀਂ ਰੋਡ ਜਾਮ ਕਰਾਂਗੇ। ਯੂਨੀਵਰਸਿਟੀਆਂ ਵਿਸ਼ਵ ਵਿਦਿਆਲੇ ਕਿਸ ਲਈ ਹੁੰਦੇ ਨੇ? ਬੱਚਿਆਂ ਨੂੰ ਗਿਆਨ ਦੇਣ ਦੇ ਲਈ। ਗਿਆਨ ਕੀ ਹੁੰਦਾ ਹੈ? ਬੰਦੇ ਦੇ ਦਿਮਾਗ ਨੂੰ ਜਗਾਉਂਦਾ ਹੈ ਤੇ ਉਸ ਦੇ ਵਿੱਚ ਸਵਾਲ ਕਰਨ ਦੀ ਜਿਗਿਆਸਾ ਪੈਦਾ ਕਰਦਾ ਹੈ। ਜਦੋਂ ਬੰਦੇ ਦਾ ਦਿਮਾਗ ਜਾਗਰੂਕ ਹੁੰਦਾ ਹੈ ਤਾਂ ਉਹ ਵੱਖ-ਵੱਖ ਚੀਜ਼ਾਂ ਤੇ ਕਿੰਤੂ ਪ੍ਰੰਤੂ ਕਰਦਾ ਹੈ, ਸਵਾਲ ਖੜੇ ਕਰਦਾ ਹੈ। ਪਰ ਇਸ ਸਮੇਂ ਜਿਹੜੇ ਸਵਾਲ ਖੜੇ ਹੋ ਰਹੇ ਨੇ, ਉਹ ਖੜੇ ਹੋ ਰਹੇ ਨੇ ਇੱਥੋਂ ਦੇ ਪ੍ਰਸ਼ਾਸਨ ਦੇ ਉੱਪਰ, ਚੰਡੀਗੜ੍ਹ ਪ੍ਰਸ਼ਾਸਨ ਦੇ ਉੱਪਰ। ਦੇਖ ਸਕਦੇ ਹੋ ਇੱਧਰ ਰਿਹਾਇਸ਼ੀ ਕਲੋਨੀ ਹੈ, ਉਸ ਦੇ ਵਿੱਚ ਵੀ ਚੈੱਕ ਕੀਤਾ ਜਾ ਰਿਹਾ ਹੈ ਕਿ ਕੋਈ ਵੀ
ਕਿਸੇ ਤਰੀਕੇ ਦਾ ਧਰਨਾਕਾਰੀ ਜਾਂ ਕਿਸੇ ਤਰੀਕੇ ਦਾ ਪ੍ਰਦਰਸ਼ਨ ਕਰਨ ਦੇ ਲਈ ਕੋਈ ਇਸ ਜਗ੍ਹਾ ਤੇ ਨਾ ਪਹੁੰਚ ਜਾਵੇ। ਪੀਯੂ ਦੇ ਗੇਟ ਨੰਬਰ 2 ਦੇ ਉੱਪਰ ਇਸ ਸਮੇਂ ਅਸੀਂ ਮੌਜੂਦ ਹਾਂ, ਇੱਥੇ ਖੜੇ ਹਾਂ। ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਸਮੇਂ ਦੀਆਂ, ਇੱਧਰ ਵੀ ਤੁਹਾਨੂੰ ਦਿਖਾ ਰਹੇ ਹਾਂ ਅੱਗੇ ਜੀ। ਲਗਾਤਾਰ ਗੱਡੀਆਂ ਦੇ ਵਿੱਚ ਬਿਠਾਉਣ ਦੀ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਨੂੰ ਗੱਡੀਆਂ ਦੇ ਵਿੱਚ ਬਿਠਾਓ। ਇੱਕ ਹੋਰ ਬੱਸ ਆ ਚੁੱਕੀ ਹੈ ਤੇ ਜਿਹੜੀ ਸਵਾਲ ਕਰਨ ਦੀ ਗੱਲ ਸੀ, ਸਵਾਲ ਕਰਨ ਦੀ ਜਿਹੜੀ ਇੱਕ ਬਿਰਤੀ ਹੈ ਉਹ ਖਤਮ ਕੀਤੀ ਜਾ ਰਹੀ ਹੈ ਕਿ ਸਵਾਲ ਨਾ ਕੀਤੇ ਜਾਣ ਅਤੇ ਇਹਨਾਂ ਸਵਾਲਾਂ ਦੇ ਵਿੱਚ ਜਿਹੜੀ ਗੱਲ ਕੋਈ ਕਰਨਾ ਚਾਹੁੰਦਾ, ਕੋਈ ਆਪਣਾ ਪੱਖ ਰੱਖਣਾ ਚਾਹੁੰਦਾ, ਉਹ ਨਾ ਰੱਖ ਸਕੇ। ਇਸ बस में चलना है, जाना है यहाँ पे। मैडम ਇੱਥੇ ਖੜਨ ਵੀ ਨਹੀਂ ਦਿੱਤਾ ਜਾ ਰਿਹਾ, ਕੋਈ ਵੀ ਇੱਥੇ ਨਜ਼ਰ ਆ ਰਿਹਾ। ਦਿਖਾਈਏ ਜੇ ਉਧਰ ਦੇ ਇੱਥੇ ਨੌਜਵਾਨ ਨੂੰ ਲੈ ਕੇ ਜਾ ਰਹੇ ਨੇ। ਕੀ ਕਹਤਾ ਤੁਹਾਨੂੰ ਆਓ ਜਾ ਮੇਰੇ ਕੋਲ ਜੀ ਸਟੂਡੈਂਟ ਆਈਡੀ ਕਾਰਡ ਹੈਗਾ। ਮੈਨੂੰ ਕਿਹਾ ਮੈਨੂੰ ਐਂ ਦੱਸੋ ਅੰਦਰ ਕਿੱਧਰ ਦੀ ਜਾਈਏ, ਅੱਗੇ ਲੜੋ ਮਤ। ਆ ਚੱਕ ਦੇਖੋ ਬੱਸਾਂ 'ਚ ਬਿਠਾਈ ਜਾਂਦੇ ਲੋਕਾਂ ਨੂੰ। ਤਾਂ ਵੀ ਨਹੀਂ ਜਾਣਦਾ ਜਾ ਰਿਹਾ ਤੁਹਾਨੂੰ। ਹਾਂ ਮੇਰੇ ਕੋਲ ਆਈਡੀ ਕਾਰਡ ਹੈਗਾ ਸਰ, ਮੈਂ ਇੱਥੇ ਐਮਏ ਇੰਗਲਿਸ਼ ਦੀ ਸਟੂਡੈਂਟ ਆ, ਮੇਰੇ ਕੋਲ ਆਈ ਕਾਰਡ ਵੀ ਹੈਗਾ। ਮੈਂ ਕਿਹਾ ਅੰਦਰ ਕਿੱਥੋਂ ਦੀ ਜਾਈਏ, ਅੱਗੇ ਲੜੋ ਮਤ। ਆ ਕੀ ਗੱਲ ਬਣਦੀ ਤੁਹਾਡੀ, ਲੜੋ ਮਤ। ਨਹੀਂ ਅੰਦਰ ਕਿਉਂ ਨਹੀਂ ਜਾ ਲੜਨ ਦਾ ਮੈਮ ਤੁਹਾਨੂੰ ਦੱਸ ਦਾਂਗੇ, ਸਾਡੀ ਆਉਣ ਤੋਂ ਸਹੀ ਪੰਜਾਬ ਤੋਂ ਚੜ ਕੇ ਮੈਮ ਕਿਸੇ ਦਿਨ ਲੜਨ ਦਾ ਦੱਸ ਦਾਂਗੇ ਤੁਹਾਨੂੰ, ਸਮਾਰ ਕੇ ਇਹੋ ਜੀ ਗੱਲ ਨਹੀਂ ਹੈਗੀ। ਇਹਨਾਂ ਤੋਂ ਐਂ ਪੁੱਛੋ ਵੀ ਅੰਦਰ ਕਿੱਧਰ ਦੀ ਜਾਈਏ, ਫਿਰ ਅਸੀਂ ਮੋਰਚੇ ਵਾਸਤੇ ਆਏ ਹਾਂ। ਕੁਝ ਵਾਪਰ ਹੈ ਯੂਨੀਵਰਸਿਟੀ ਦਾ ਜੋ ਮਸਲਾ ਹੈ, ਜੋ ਅੱਜ ਪ੍ਰੋਟੈਸਟ ਹੈ, ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ, ਸਟੂਡੈਂਟ ਹੋ ਇੱਥੇ? ਉਸ ਨੂੰ ਸਰ ਜੇ ਆਪਾਂ ਸਟੂਡੈਂਟ ਦੇ ਤੌਰ ਤੇ ਦੇਖੀਏ, ਦੇਖੋ ਯੂਨੀਵਰਸਿਟੀ ਪੰਜਾਬ ਦੀ ਹੈ, ਠੀਕ ਹੈ। ਇਹ 47 ਸਮੇਂ ਪਹਿਲਾਂ ਲਾਹੌਰ 'ਚ ਹੁੰਦੀ ਸੀ, 47 ਤੋਂ ਪਹਿਲਾਂ। ਉਸ ਤੋਂ ਬਾਅਦ ਆਪਾਂ ਇੱਥੇ ਬਣਾਈਏ, ਇਹ ਪੰਜਾਬੀਆਂ ਨੇ ਬਣਾਈ ਹੈ, ਪੰਜਾਬੀਆਂ ਨੇ ਬਹਾਲ ਕੀਤੀ ਹੈ ਯੂਨੀਵਰਸਿਟੀ। ਤੁਸੀਂ ਜਿੰਨੀਆਂ ਹੋਰ ਸੈਂਟਰਲਾਈਜ਼ ਹੋਈਆਂ ਯੂਨੀਵਰਸਿਟੀਆਂ, ਸਾਰੀਆਂ ਯੂਨੀਵਰਸਿਟੀਆਂ ਦਾ ਜਾ ਕੇ ਤੁਸੀਂ ਹਾਲ ਦੇਖ ਲਓ। ਬਠਿੰਡੇ ਵਾਲੀ ਯੂਨੀਵਰਸਿਟੀ ਦਾ ਦੇਖ ਲਓ, ਉੱਥੇ ਜੀ ਡੱਕਾ ਨਹੀਂ ਬਣਿਆ। ਕੁੜੀਆਂ ਦੇ ਹੋਸਟਲਾਂ ਦੀਆਂ ਬਾਥਰੂਮਾਂ ਦੀਆਂ ਛੱਤਾਂ ਡਿੱਗੀਆਂ ਪਈਆਂ ਨੇ, ਠੀਕ ਹੈ। ਉਹ ਬੱਚਿਆਂ ਹੀ ਕੱਟ ਰਹੇ ਨੇ ਜਿਵੇਂ ਤਿਵੇਂ। ਹੁਣ ਬੰਦਾ ਸੈਂਟਰਲ ਯੂਨੀਵਰਸਿਟੀ ਦੇ ਨਾਮ ਤੇ ਆ ਜਾਂਦਾ ਹੈ ਵੀ ਵਧੀਆ ਹੋਣੀ ਹੈ ਨਾ, ਪਰ ਉੱਥੇ ਡੱਕਾ ਵੀ ਨਹੀਂ ਹੈਗਾ ਦੇਖਣ ਨੂੰ। 2 ਬਲਾਕ ਨੇ ਯੂਨੀਵਰਸਿਟੀ ਦੇ ਨਾਮ ਤੇ ਜਿੱਥੇ ਬੱਚੇ ਪੜ੍ਹਦੇ ਨੇ, ਬਸ ਹੋਰ ਕੁਛ ਨਹੀਂ। ਆਈਡੀ ਯੂਨੀਵਰਸਿਟੀ ਖੜੀ ਹੈ, ਕੱਲ ਨੂੰ ਇਹਨੂੰ ਤੁਸੀਂ ਸੈਂਟਰਲਾਈਜ਼ ਕਰ ਦੋਗੇ। ਇੱਥੇ ਤੁਸੀਂ ਦੇਖ ਲਿਓ, ਇੱਥੇ ਬੀਜੇਪੀ ਦਾ ਰਾਜ ਆ ਜਾਣਾ, ABVP ਆਈ ਚੁੱਕੀ ਆ, ਠੀਕ ਹੈ। ਫਿਰ RSS ਆਏਗੀ, ਹੋਰ ਕੁਛ ਨਹੀਂ ਆ। ਇਹਨਾਂ ਨੇ ਬਸ ਗੁੰਡਾਗਰਦੀ ਸਾਰੇ ਕਿਤੇ ਲਾਗੂ ਕਰਨੀ ਆ। ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ ਹੈ, ਪੰਜਾਬ ਸਰਕਾਰ ਕਿੰਨਾ ਕੁ ਦਾਵਾ ਪੇਸ਼ ਕਰ ਰਹੀ ਹੈ, ਕਿੰਨੇ ਕੁ ਬੰਦੇ ਤੁਹਾਨੂੰ? ਸਰਕਾਰ ਨੇ ਤਾਂ ਜੀ ਪਹਿਲਾਂ ਦੇਖੋ, ਅੱਜ ਤੋਂ 2 ਸਾਲ ਪਹਿਲਾਂ ਅਸੀਂ ਮੋਹਾਲੀ ਗਏ ਸੀ ਬਾਰਡਰ ਤੇ ਧਰਨੇ ਵਾਸਤੇ, ਠੀਕ ਆ। ਉੱਥੇ ਵੀ ਮੋਰਚਾ ਸੀ। ਇਹਨਾਂ ਨੇ ਕੀ ਕੀਤਾ, ਮੋਰਚੇ ਤੇ ਜਵਾਕਾਂ ਨਾਲ ਉੱਥੇ ਵੀ ਇਹਨਾਂ ਨੇ ਆਹੀ ਗੁੰਡਾਗਰਦੀ ਕੀਤੀ, ਬੈਰੀਗੇਡ ਲਾ ਲਏ, ਠੀਕ ਆ। ਬੈਰੀਗੇਡ ਤੋਂ ਬਾਅਦ ਉੱਥੇ ਪਹਿਲਾਂ ਤਾਂ ਇਹਨਾਂ ਨੇ ਲਾਠੀ ਚਾਰਜ ਕੀਤਾ, ਫਿਰ ਅੱਗੇ ਚੰਡੀਗੜ੍ਹ ਬਾਰਡਰ ਤੱਕ ਪਹੁੰਚਣ ਨਹੀਂ ਦਿੱਤਾ। ਪਿੱਛੇ ਕਹਿੰਦੇ ਸਾਡੇ ਨਾਲ ਮੀਟਿੰਗ ਕਰ ਲਓ, ਭਗਵੰਤ ਮਾਨ ਦੀ ਸਰਕਾਰ ਦਾ ਇਹ ਸੀ। ਉਹਨਾਂ ਨੇ ਤਾਂ 250 ਕਰੋੜ ਚ 250 ਵੀ ਨਹੀਂ 2.5 ਕਰੋੜ ਚ ਵੇਚਦੀ ਸੀ, ਠੀਕ ਹੈ ਯੂਨੀਵਰਸਿਟੀ। ਕਹਿ ਰਹੇ ਕਿਸੇ ਹਿੱਕ ਡਾ ਕੇ ਖੜੇ ਯੂਨੀਵਰਸਿਟੀ ਜਾਣ ਨਹੀਂ ਦਿਆਂਗੇ। ਇਹ ਜਿਹੜੇ ਹਿੱਕ ਡਾ ਕੇ ਖੜੇ ਨੇ ਦਿਖਾ ਦਿਓ ਜੀ ਸਾਨੂੰ ਜਿੱਥੇ ਖੜੇ ਨੇ। ਇੱਥੇ ਤੁਸੀਂ ਅੰਦਰ ਚੱਲ ਜਾਓ, ਮੋਰਚੇ 'ਚ ਸਟੂਡੈਂਟ ਹੀ ਬੈਠੇ ਨੇ ਸਾਰੇ, ਹੋਰ ਸਿੰਗਰ ਵੀ ਇੱਥੇ ਕਾਫੀ ਆ ਚੁੱਕੇ ਨੇ, ਠੀਕ ਹੈ। ਨਾਲ ਖੜਨ ਵਾਲੇ, ਜਿਹੜੇ ਨਾਲ ਖੜਨਾ ਹੁੰਦਾ ਆ ਕੇ ਨਾਲ ਖੜਦਾ। ਜਿਹੜੇ ਇਹਨਾਂ ਨੇ ਬਸ ਇੱਥੇ ਆਏ ਸੀ ਪਰਸੋਂ ਕੇ ਚੌਥੇ, ਇੱਥੇ ਇੱਕ ਲੀਡਰ ਆਏ ਸੀ, ਉਹਨਾਂ ਨੂੰ ਬੱਚਿਆਂ ਨੇ ਸਵਾਲ ਕੀਤਾ ਵੀ ਤੁਸੀਂ ਪਹਿਲਾਂ 2.5 ਕਰੋੜ ਚ ਕਿਉਂ ਵੇਚੀ ਯੂਨੀਵਰਸਿਟੀ, ਠੀਕ ਹੈ। ਤੇ ਉਹਨਾਂ ਨੇ ਜ਼ਿਆਦਾ ਪੁੱਛਿਆ ਬੱਚਿਆਂ ਨੇ, ਉਹਨਾਂ ਕੋਲ ਕੋਈ ਜਵਾਬ ਨਹੀਂ ਸੀ, ਗੱਡੀ 'ਚ ਬਹਿ ਕੇ ਭੱਜ ਗਏ। ਤੁਸੀਂ ਨਾਲ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਬੈਠੇ ਨੇ, ਬੈਠੇ ਦਿਖਾ ਦਿਓ ਕਿੱਥੇ ਬੈਠੇ ਨੇ, ਜਾਂ ਖੜੇ ਦਿਖਾ ਦਿਓ ਕਿੱਥੇ ਖੜੇ ਨੇ। ਇੱਥੇ ਭਗਵੰਤ ਮਾਨ ਦਾ ਫਰਜ਼ ਨਹੀਂ ਸੀ ਬਣਦਾ ਆਉਣ ਦਾ, ਠੀਕ ਹੈ। ਪੰਜਾਬ ਦਾ CM ਇਸ ਟਾਈਮ, ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੇ ਹੱਥਾਂ 'ਚੋਂ ਖੋਈ ਜਾ ਰਹੀ ਆ, ਉਹਦਾ ਫਰਜ਼ ਨਹੀਂ ਸੀ ਬਣਦਾ ਆਉਣ ਦਾ, ਠੀਕ ਹੈ। ਮੁੱਖ ਮੰਤਰੀ ਨੇ ਤਾਂ ਕੋਈ ਸੈਨੇਟ ਦੀ ਮੀਟਿੰਗ ਤੱਕ ਨਹੀਂ ਅਟੈਂਡ ਕੀਤੀ ਕਹਿੰਦੇ ਹਨ। ਹਾਂਜੀ ਬਿਲਕੁਲ ਨਹੀਂ ਕੀਤੀ, ਉਹਨਾਂ ਨੂੰ ਕੋਈ ਫਰਕ ਹੀ ਨਹੀਂ ਨਾ ਪੈਂਦਾ। ਉਹਨਾਂ ਨੇ ਤਾਂ ਵੇਚਣੀ, ਉਹਨਾਂ ਨੇ ਵੇਚਦੀ ਨਹੀਂ। ਇਹ ਸਾਰੇ ਦੇਖੋ ਇੱਕੋ ਥਾਲੀ ਦੇ ਚੱਟੇ ਬੱਟੇ ਨੇ, ਹੋਰ ਕੁਛ ਨਹੀਂ। ਜਿਹੜੀ ਗੱਲ ਭੈਣ ਨੇ ਆਖੀ ਆ ਕਿ ਉਦੋਂ ਸਵਾਲ ਕੀਤੇ, ਅਸੀਂ 4 ਦਿਨ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਰਦਾਸ ਕਰਵਾ ਕੇ ਕੜਾਹ ਪ੍ਰਸ਼ਾਦ ਜਲ ਲਿਆਂਦਾ, ਇਸ਼ਮੀਤ ਉਹਨਾਂ ਨੂੰ ਟੀਮ ਸਾਰੀ ਭੈਣ ਭਰਾਵਾਂ ਨੂੰ ਸਰੂਪੇ ਪਾਏ। ਜੋ ਇਹਨਾਂ ਨੇ ਗੱਲ ਕੀਤੀ ਕਿ ਉਹ ਸਾਰਾ ਭੈਣ ਨੇ ਉੱਥੇ ਇੱਕ ਸਵਾਲ ਕੀਤਾ ਮਾਲਵਿੰਦਰ ਸਿੰਘ ਕੰਗ ਮੀਤ ਹੇਰ ਨੂੰ। ਵੇਖੋ ਸਵਾਲ ਉਹਨਾਂ ਨੇ ਆਪਣੇ ਢੰਗ ਨਾਲ ਕੀਤਾ, ਠੀਕ ਆ। ਤਰੀਕਾ ਪੁੱਛਣ ਦਾ ਅਲੱਗ-ਅਲੱਗ ਆਪਣਾ ਤਰੀਕਾ ਹੋ ਸਕਦਾ। ਜਿਵੇਂ ਆਪਾਂ ਕਿਸੇ ਨੂੰ ਪੁੱਛੀਏ ਕਿ ਤੇਰੇ ਖਸਮ ਦਾ ਕੀ ਹਾਲ ਚਾਲ ਆ, ਹਨਾ, ਜਾਂ ਕਿਸੇ ਨੂੰ ਪੁੱਛ ਲਈ ਵੀ ਤੇਰੇ ਪਤੀ ਦਾ ਕੀ ਹਾਲ ਚਾਲ ਆ। ਸੋ ਉਦਾਹਰਨ ਤੌਰ ਤੇ ਇਹਨਾਂ ਦੇ ਸਵਾਲ ਵਾਜਿਬ ਸੀ। ਕੋਈ ਫ੍ਰੀ ਹੈਂਡ ਵੇਖੋ ਅਸੀਂ ਆਏ ਆ, ਕੋਈ ਸਾਡੇ ਹੱਥ 'ਚ ਡੰਡੇ ਨਹੀਂ ਆ, ਕੋਈ ਕੁਛ ਨਹੀਂ ਆ। ਇਹ ਲੁੱਟਣ ਵਾਲੇ ਸਾਨੂੰ ਇਕੱਠੇ ਹੋ ਸਕਦੇ ਆ, ਅਸੀਂ ਲੁੱਟੇ ਜਾ ਰਹੇ, ਅਸੀਂ ਕਿਉਂ ਨਹੀਂ ਇਕੱਠੇ ਹੋ ਸਕਦੇ। ਸੋ ਅਪੀਲ ਆ ਜਿੱਥੇ ਜਿੱਥੇ ਵੀ ਸਾਡੇ ਕੋਲ ਭੈਣ ਭਰਾ ਆਏ ਆ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਂ ਪੂਰੇ ਪੰਜਾਬ ਤੋਂ, ਉਹ ਆਪੋ ਆਪਣੀ ਚੰਗੇ ਤਰੀਕੇ ਨਾਲ ਪ੍ਰੋਟੈਸਟ ਕਰਨ। ਪੁਲਿਸ ਦੀ ਆਪਣੀ ਡਿਊਟੀ ਆ,
ਸਾਡੀ ਆਪਣੀ ਡਿਊਟੀ ਆ। ਸਾਡਾ ਪੰਗਾ ਹੈਗਾ ਸੈਂਟਰ ਨਾਲ। ਵੇਖੋ ਇਹ EMPLOYE ਆ, ਇਹਨਾਂ ਨਾਲ ਸਾਡਾ ਕੋਈ ਟਸਲਬਾਜੀ ਨਹੀਂ ਆ। ਟਸਲਬਾਜੀ ਹੈਗੀ ਸੈਂਟਰ ਨਾਲ, ਇਹਨਾਂ ਨੂੰ ਮੂਹਰੇ ਕਰਤਾ ਵਾ। ਸੋ ਅਸੀਂ ਪੀਸਫੁਲ ਜਿਹੜੀ ਉਹ ਪ੍ਰੋਟੈਸਟ ਕਰਨੀ ਆ। ਜਿੱਤ ਸਾਡੀ ਹੋ ਚੁੱਕੀ ਆ, ਬਸ ਇਹ ਗੋਡਿਆਂ ਤੇ ਆ ਗਏ, ਉਹਨਾਂ ਨੇ ਹੱਥ ਜੋੜਨੇ ਬਾਕੀ। ਕਿ ਸੈਂਟਰ ਦੇ ਨਾਲ ਤੁਹਾਡੀ ਲੜਾਈ ਆ, ਪਰ ਜੇ ਤੁਹਾਡੇ ਨਾਲ ਪੰਜਾਬ ਸਰਕਾਰ ਹੁੰਦੀ ਲੱਗਦਾ ਨਹੀਂ ਸੀਗਾ ਕਿ ਫਿਰ ਹੋਰ ਜ਼ੋਰ ਪੈਂਦਾ? ਯਾਰ ਇਸੇ ਗੱਲ ਦਾ ਤੇ ਰੋਣਾ ਆ। ਇਹ ਜਦੋਂ ਵੇਖੋ ਜਿਹੜਾ ਘਰ ਦਾ ਮੁਖੀ ਹੁੰਦਾ ਨਾ, ਉਹ ਚੋਰ ਇੱਕ ਚੋਰੀ ਕਰ ਰਿਹਾ ਹੋਵੇ ਤੇ ਸਾਈਡ ਤੇ ਖਲੋ ਕੇ ਕਈ ਜਣ ਚੋਰੀ ਕਰ ਕੋਈ ਬਾਅਦ ਚ ਵੇਖਾਂਗੇ। ਵੇਖੋ ਕੋਰਟਾਂ ਦਾ ਕੰਮ ਨਹੀਂ ਆ, ਮੁੱਖ ਮੰਤਰੀ ਦਾ ਕੀ ਕੰਮ ਆ। ਜਦੋਂ ਅਸੀਂ ਸੈਨੇਟ ਦੀਆਂ ਮੀਟਿੰਗਾਂ ਹੀ ਨਹੀਂ ਅਟੈਂਡ ਕੀਤੀਆਂ, ਫਿਰ ਅਸੀਂ ਆਪ ਖੁਦ ਮੌਕਾ ਦੇ ਰਹੇ ਹਾਂ ਵੀ ਭਾਈ ਸਾਡੇ ਕੋਲ ਟਾਈਮ ਨਹੀਂ ਆ, ਤੁਸੀਂ ਸਾਂਭ ਲਓ। ਸੋ ਇਹ ਸਾਡੇ ਬਜ਼ੁਰਗਾਂ ਨੇ ਕਿਰਤ ਕਮਾਈ ਦਸਵੰਧ ਚੋਂ ਇਹ ਨਹੀਂ ਰੱਖੀ ਸੀ, ਲਗਭਗ ਅੱਜ ਤੋਂ 143 ਸਾਲ ਪਹਿਲਾਂ। ਸੋ ਹੁੰਦੀ ਹੋਈ ਲਾਹੌਰ ਤੋਂ ਸ਼ਿਮਲੇ ਤੋਂ ਹੁੰਦੀ ਹੋਈ ਇੱਥੇ ਸ਼ਿਫਟ ਆਈ ਆ। ਇਹ ਸਾਡੀ ਸਾਰਿਆਂ ਦੀ ਸਾਂਝੀ ਆ, ਸਾਡੀ ਹੋਂਦ ਦੀ ਲੜਾਈ ਆ। ਕੋਈ ਸਿੱਖ, ਹਿੰਦੂ, ਮੁਸਲਮਾਨ, ਈਸਾਈ ਜਿੰਨੇ ਵੀ ਆ ਸਾਰੇ ਇੱਥੇ ਪੜ੍ਹਦੇ ਆ। ਠੀਕ ਹੈ ਜੀ। ਹੁਣ ਵੇਖੋ ਹਿਮਾਚਲ ਤੋਂ ਵੀ ਉਦਣ ਆਏ ਸੀ। ਪਰ ਕਿਹਾ ਜਾ ਰਿਹਾ ਕਿ ਪੰਜਾਬ ਨੰਬਰ ਗੱਡੀਆਂ ਦੀ ਖਾਸ ਚੈਕਿੰਗ ਹੋ ਰਹੀ ਹੈ ਚੰਡੀਗੜ੍ਹ ਦੇ ਬਾਰਡਰ ਤੇ। ਤੁਹਾਨੂੰ ਲੱਗਦਾ ਹੈ ਕਿ ਪਹਿਚਾਣ ਨੂੰ ਪੰਜਾਬੀਆਂ ਨੂੰ, ਸਿੱਖਾਂ ਨੂੰ ਜਾਂ ਟਾਰਗੇਟ ਕੀਤਾ ਜਾ ਰਿਹਾ? ਬਿਲਕੁਲ ਜਿਹੜਾ ਨਾਕਾ ਲੱਗਿਆ ਨਾ, ਜਿਹੜਾ ਹੁਣੀ ਮੈਂ ਇੱਥੇ ਆਟੋ ਤੇ ਆਈ ਆ, ਇੱਥੇ ਕੀ ਕੰਮ ਆ, ਜਿਹੜੇ ਇਹਨਾਂ ਦੇ ਸੀਨੀਅਰ ਖੜੇ ਨੇ ਪੁਲਿਸ ਵਾਲਿਆਂ ਦੇ, ਇਹਨਾਂ ਨੇ ਕੀ ਕੀਤਾ, ਉੱਥੇ ਗੱਡੀ 'ਚ ਸਰਦਾਰ ਸੀਗੇ ਵੀਰ, 3 ਸਰਦਾਰ ਸੀ, ਕਹਿੰਦੇ ਇਹਨੂੰ ਰੋਕੋ, ਇਹਨੂੰ ਫੜੋ। ਇਹ ਕੀ ਕਰ ਰਹੇ ਨੇ, ਪੱਗਾਂ ਨੂੰ ਦੇਖ ਕੇ ਰੋਕ ਰਹੇ ਨੇ ਬਸ। ਇੱਥੇ ਪੜ੍ਹਦੇ ਹੋ, ਲੱਗਦਾ ਕਿ ਜੇਕਰ ਸੈਂਟਰ ਦੇ ਅਥਾਰਟੀ ਦਾ ਕੁਝ ਤੁਹਾਡੇ ਨਾ ਬਿਲਕੁਲ ਹੀ ਨਹੀਂ ਰਹਿਣਾ ਜੀ। ਆਪਾਂ ਤਾਂ ਬਿਲਕੁਲ ਮੰਨਦੇ ਆ, ਕੁਝ ਨਹੀਂ ਰਹਿਣਾ ਇੱਥੇ। ਪਹਿਲਾਂ ਹੀ ਪੰਜਾਬੀਆਂ ਦੀ ਹੋਂਦ ਖਤਮ ਕਰਨ ਦੀ ਪੂਰੀ ਤਿਆਰੀ ਹੈ। ਠੀਕ ਹੈ, ਇੱਥੇ ਫਿਰ ਤੁਹਾਨੂੰ ਕੋਈ ਪੰਜਾਬੀ ਦਿਖਣਾ ਹੀ ਨਹੀਂ ਆ। ਇਹਨਾਂ ਦੀ ਤਾਂ ਕੋਸ਼ਿਸ਼ ਇਹ ਹੈ। ਫੈਸਲੇ ਲਏ ਗਏ ਨੇ, ਵਾਪਸ ਲਏ ਨੇ ਫੈਸਲੇ। ਹਾਂਜੀ, ਅੱਜ ਦਾ ਜਿਹੜਾ ਤੁਸੀਂ ਮਾਹੌਲ ਦੇਖਿਆ, ਲੱਗਦਾ ਕਿ ਉਹ ਜਿਹੜੇ ਫੈਸਲੇ ਆ ਸਰਕਾਰ ਖੜੂਗੀ ਉਹਨਾਂ ਤੇ? ਨਾ ਜੀ। ਇੱਕ ਹੋਰ ਗੱਲ ਹੈ, ਇਹ ਫੈਸਲੇ ਵੀ ਦੇਖੋ ਬਹੁਤ ਥਾਵਾਂ ਤੇ ਕਿਹਾ ਜਾ ਰਿਹਾ ਵਾਪਸ ਲੈ ਲਏ ਨੇ। ਠੀਕ ਹੈ, ਪਰ ਜਦੋਂ ਅਸੀਂ ਮੋਰਚੇ 'ਚ ਬੈਠੇ ਸੀ, ਸਾਡੇ ਕੋਲ ਖਬਰ ਪਹੁੰਚੀ ਵੀ ਇਹ ਪੂਰੀ ਤਰ੍ਹਾਂ ਵਾਪਸ ਨਹੀਂ ਲਏ ਗਏ ਆ। ਇਹ ਬਸ ਇੱਕ ਅਫਵਾਹ ਫੈਲਾਈ ਗਈ ਆ ਤਾਂ ਕਿ ਲੋਕ ਇਸ ਮੋਰਚੇ 'ਚ ਘੱਟ ਤੋਂ ਘੱਟ ਆਉਣ। ਠੀਕ ਹੈ, ਹੁਣ ਜਿਨ੍ਹਾਂ ਕੋਲ ਅਫਵਾਹ ਪਹੁੰਚ ਗਈ ਹੋਣੀ ਕਿ ਲੈ ਲਏ ਵਾਪਸ, ਉਹ ਕਿੰਨੇ ਲੋਕ ਨਹੀਂ ਆਏ ਹੋਣੇ ਅੱਜ ਇੱਥੇ। ਠੀਕ ਹੈ, ਤਾਂ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਹਲੇ ਤੱਕ ਇਹਨਾਂ ਨੇ ਆਪਦੇ ਫੈਸਲੇ, ਕੋਈ ਇਹਨਾਂ ਨੇ ਫੈਸਲਾ ਵਾਪਸ ਨਹੀਂ ਲੈਤਾ। ਸੈਨੇਟ ਦਾ ਫੈਸਲਾ ਨਹੀਂ ਇਹਨਾਂ ਨੇ ਵਾਪਸ ਲੈਤਾ, ਇਹਨੂੰ ਸੈਂਟਰਲਾਈਜ਼ ਕਰਨ ਦਾ ਫੈਸਲਾ ਇਹਨਾਂ ਨੇ ਫੈਸਲਾ ਵਾਪਸ ਨਹੀਂ ਲੈਤਾ। ਇਹ ਵਾਹ ਹੀ ਨਹੀਂ। ਕੱਲੀ ਡੇਟ ਰਹਿ ਗਈ ਅਨਾਉਂਸ ਕਰਨ ਵਾਲੀ ਬਸ। ਸੋ ਦੇਖ ਸਕਦੇ ਹੋ ਇਸ ਸਮੇਂ ਬੱਸਾਂ ਦੇ ਵਿੱਚ ਬਿਠਾਏ ਜਾ ਰਹੇ ਨੇ ਹੋਰ ਨੌਜਵਾਨ। ਇਹ ਤਸਵੀਰਾਂ ਇਸ ਸਮੇਂ ਪੀਯੂ ਦੇ ਗੇਟ ਨੰਬਰ 2 ਦੇ ਬਾਹਰ ਬਿਲਕੁਲ ਜਿਹੜਾ ਚੌਂਕ ਪੈਂਦਾ ਹੈ ਉੱਥੋਂ ਦੀਆਂ ਨੇ। ਤਸਵੀਰਾਂ ਦੇਖ ਸਕਦੇ ਹੋ ਨੌਜਵਾਨਾਂ ਨੂੰ ਕਿਸ ਤਰੀਕੇ ਦੇ ਨਾਲ ਧੂ ਕੇ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ। ਸੋ ਮੀਡੀਆ ਨੂੰ ਵੀ ਪਿੱਛੇ ਧੱਕਿਆ ਜਾ ਰਿਹਾ ਹੈ ਸਭ ਦੇ ਵਿੱਚ। ਇਹ ਦੇਖ ਸਕਦੇ ਹੋ, ਇਹ ਉਹ ਨੌਜਵਾਨ ਨੇ ਜਿਹੜੇ ਇੱਥੇ ਪੜ੍ਹਦੇ ਹੋਣਗੇ ਜਾਂ ਫਿਰ ਪੜ੍ਹਨ ਦੀ ਚਾਹ ਰੱਖਦੇ ਹੋਣਗੇ। ਪੰਜਾਬ ਦਾ ਨੌਜਵਾਨ ਜਿਹੜਾ ਸੰਘਰਸ਼ ਕਰਨਾ ਚਾਹੁੰਦਾ ਹੈ, ਆਪਣੇ ਹੱਕਾਂ ਦੇ ਲਈ ਲੜ ਰਿਹਾ ਹੈ, ਜਿਹੜਾ ਨੌਜਵਾਨ ਚਾਹੁੰਦਾ ਹੈ ਕਿ ਇਹ ਜਿਹੜੇ ਪੰਜਾਬ ਦੇ ਹੱਕ ਨੇ ਉਹ ਪੰਜਾਬ ਨੂੰ ਮਿਲਣ, ਉਹਨਾਂ ਸਾਰਿਆਂ ਨੂੰ ਦਰੜਿਆ ਜਾ ਰਿਹਾ ਹੈ। ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਭੈਣ ਦੇ ਨਾਲ ਥੋੜਾ ਚਿਰ ਪਹਿਲਾਂ ਗੱਲਬਾਤ ਕੀਤੀ ਸੀ, ਉਹ ਤੁਸੀਂ ਦੇਖ ਰਹੇ ਹੋ। ਉਹਨਾਂ ਨੂੰ ਵੀ ਬੱਸ ਦੇ ਵਿੱਚ ਇਸ ਸਮੇਂ ਬਿਠਾ ਲਿਆ ਗਿਆ ਹੈ। ਇਹ ਤਸਵੀਰਾਂ ਦੇਖ ਸਕਦੇ ਹੋ। ਆ ਨੌਜਵਾਨ ਨੂੰ ਵੀ, ਇੱਕ ਹੋਰ ਨੌਜਵਾਨ ਨੂੰ ਵਿੱਚ ਧੱਕੇ ਦੇ ਨਾਲ ਬਿਠਾਇਆ ਜਾ ਰਿਹਾ ਹੈ। ਸੋ ਅੱਗੇ ਉਹ ਪੱਤਰਕਾਰ ਜਕਾਰੇ ਛੱਡੇ ਜਾ ਰਹੇ ਨੇ ਤੇ ਜਿਹੜੇ ਪੱਤਰਕਾਰ ਖਬਰ ਵੀ ਕਰ ਰਹੇ ਨੇ ਉਹਨਾਂ ਤੇ ਵੀ ਧੱਕੇ ਮਾਰੇ ਜਾ ਰਹੇ ਨੇ। ਧੱਕੇ ਮਾਰ ਰਹੇ ਨੇ ਬਾਈ ਜੀ। ਇਹ ਹਾਲਾਤ ਇਸ ਸਮੇਂ ਇੱਥੋਂ ਦੇ ਬਣੇ ਹੋਏ ਨੇ ਪੀਯੂ ਦੇ ਗੇਟ ਨੰਬਰ 2 ਦੇ ਬਾਹਰ। ਆਹ ਸਿਲਾ ਮਿਲ ਰਿਹਾ ਹੈ ਵਿਦਿਆਰਥੀਆਂ ਨੂੰ, ਆਹ ਸਿਲਾ ਮਿਲ ਰਿਹਾ ਹੈ ਪੰਜਾਬੀਆਂ ਨੂੰ ਸੰਘਰਸ਼ ਕਰਨ ਦਾ। ਇਹ ਸਿਲਾ ਮਿਲ ਰਿਹਾ ਹੈ ਜਿਹੜੇ ਪੰਜਾਬੀ ਸੰਘਰਸ਼ ਕਰਨਾ ਚਾਹੁੰਦੇ ਨੇ ਆਪਣੇ ਹੱਕਾਂ ਦੇ ਲਈ, ਆਪਣੀ ਸਟੇਟ ਦੇ, ਪੂਰੀ ਸਟੇਟ ਦੀ ਰਾਜਧਾਨੀ ਦੇ ਲਈ, ਆਪਣੀ ਇੱਕ ਇੰਡੀਪੈਂਡੈਂਟ ਯੂਨੀਵਰਸਿਟੀ ਦੇ ਲਈ। ਇਹ ਉਹ ਯੂਨੀਵਰਸਿਟੀ ਹੈ ਜਿਹੜੀ ਪੰਜਾਬੀਆਂ ਨੇ ਇੱਕ ਪੈਸਾ ਜੋੜ ਕੇ ਆਪਣੇ ਹੱਥੀਂ ਬਹੁਤੀ ਕਿਰਤ ਦੀ ਕਮਾਈ ਦੇ ਨਾਲ ਇਹ ਬਣਾਈ ਸੀ। ਪਰ ਉਸ ਤੋਂ ਬਾਅਦ ਜਿਹੜੇ ਹਾਲਾਤ ਬਣੇ, ਸਮੇਂ ਦੀਆਂ ਸਰਕਾਰਾਂ ਜਿਵੇਂ ਆਉਂਦੀਆਂ ਰਹੀਆਂ, ਕਿਸ ਤਰੀਕੇ ਦੇ ਨਾਲ ਪੰਜਾਬ ਤੇ ਟੱਕ ਲੱਗਦੇ ਰਹੇ। ਪਹਿਲਾਂ ਪੰਜਾਬ ਪੁਨਰਗਠਨ ਐਕਟ ਆਉਂਦਾ ਹੈ, ਉਸ ਤੋਂ ਪਹਿਲਾਂ ਹਰਿਆਣਾ ਅਲੱਗ ਹੁੰਦਾ ਹੈ, ਉਸ ਤੋਂ ਪਹਿਲਾਂ ਹਿਮਾਚਲ ਅਲੱਗ ਹੁੰਦਾ ਹੈ। ਪੰਜਾਬ ਨੂੰ ਇੱਕ ਦੇਸ਼ ਤੋਂ ਸੂਬਾ ਬਣਾ ਦਿੱਤਾ ਜਾਂਦਾ ਹੈ। ਸੂਬੇ ਵੀ ਉਹ ਜਿਸ ਦੀ ਆਪਣੀ ਰਾਜਧਾਨੀ ਨਹੀਂ ਹੈ, ਰਾਜਧਾਨੀ ਵੰਡ ਲਈ ਜਾਂਦੀ ਹੈ ਕਿਸੇ ਹੋਰ ਸਟੇਟ ਦੇ ਨਾਲ ਕਿ ਜਦੋਂ ਆਪਣੀ ਰਾਜਧਾਨੀ ਬਣਾ ਲੈਣਗੇ ਉਸ ਤੋਂ ਬਾਅਦ ਅਲੱਗ ਕਰ ਦਿਆਂਗੇ, ਤੁਹਾਨੂੰ ਤੁਹਾਡਾ ਮੂਲ ਜਿਹੜੀ ਰਾਜਧਾਨੀ ਮਿਲ ਜਾਊਗੀ। ਪਰ ਜਿਹੜੇ ਇਸ ਸਮੇਂ ਹਾਲਾਤ ਨੇ, ਐਂ ਜਾਪਦਾ ਕਿ ਜਿਸ ਯੂਟੀ ਦੇ ਵਿੱਚ ਅਸੀਂ ਖੜੇ ਹਾਂ ਇਹਨੂੰ ਪੱਕੇ ਤੌਰ ਤੇ ਯੂਟੀ ਬਣਾ ਕੇ ਹੀ ਪੇਸ਼ ਕਰਨਾ ਹੈ। ਹੁਣ ਇਸ ਤੇ ਪੰਜਾਬ ਦਾ ਦਾਅਵਾ ਕੋਈ ਨਹੀਂ ਰਹਿਣਾ। ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਗੋਡੇ ਟੇਕ ਦਿੱਤੇ ਨੇ, ਸਿਰਫ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਲੜ ਰਹੇ ਹਾਂ, ਅਸੀਂ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਕੋਲ ਹੀ ਰੱਖਣੀ ਹੈ, ਅਸੀਂ ਨਹੀਂ ਕਿਤੇ ਜਾਣ ਦੇਣੀ।
ਹੋ ਕੇ ਫੈਂਟਰ ਲੱਗਦੇ ਨੇ, ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਅੱਜ ਇੱਥੇ ਜ਼ਰੂਰ ਆਮ ਆਦਮੀ ਪਾਰਟੀ ਦੇ ਕਈ ਨੇਤਾ ਤੁਹਾਨੂੰ ਸੜਕਾਂ ਤੇ ਲਿਟਦੇ ਹੋਏ ਨਜ਼ਰ ਆਉਂਦੇ। ਇਹ ਇਸ ਸਮੇਂ ਦੇ ਹਾਲਾਤ ਨੇ, ਦੇਖ ਸਕਦੇ ਹੋ ਬਾਰ-ਬਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਭਜਾਇਆ ਜਾ ਰਿਹਾ ਹੈ ਨੌਜਵਾਨਾਂ ਨੂੰ ਅਤੇ ਕੁੱਟਿਆ ਜਾ